अस्सलामुअलैकुम सत श्री अकाल। पंजाबी प्रचार टीवी दे नाल मैं इरफान समोर। असी इस टाइम करतारपुर साहब खड़े हाँ। मेरे अकब च तुसी गुरुद्वारा साहब भी देख रहे हो। इधर अगर तुहानू नज़र आए तो निशान साहब भी है ने। ते इत्थे मेरे नाल दो यात्री मौजूद ने, इंडिया तो आए ने, चढ़दे पंजाब तो। इन्हां नाल जरा गलबात करने आ। सत श्री अकाल भाजी। सत श्री अकाल, ਤੁਹਾਨੂੰ बहुत बहुत ਸਾਡੇ ਵੱਲੋਂ सत श्री अकाल ਤੇ बहुत ही प्यार। बहुत शुक्रिया जी। की नाम है आप जी का? ਮੇਰਾ ਨਾਮ ਹੈ ਅੰਮ੍ਰਿਤਪਾਲ ਸਿੰਘ। कित्थों आए? ਮੈਂ ਪਟਿਆਲੇ ਤੋਂ ਜੀ, ਪਰ ਵੈਸੇ ਮੈਂ ਰਹਿਣਾ ਕੈਨੇਡਾ ਜੀ। अच्छा जी। ਮੈਂ ਇੱਥੇ ਆਪਣੀ ਸਿਸਟਰ ਦੀ ਮੈਰਿਜ ਤੇ ਆਇਆ ਸੀਗਾ। ਜਦੋਂ ਇਹ ਓਪਨ ਹੋਇਆ ਸੀ ਮੈਂ ਕੈਨੇਡਾ 'ਚ ਸੀਗਾ ਤੇ ਮੇਰਾ ਉਦੋਂ ਤੋਂ ਬਹੁਤ ਮਨ ਸੀਗਾ ਕਿ ਜਦੋਂ ਮੈਂ ਇੰਡੀਆ ਜਾਵਾਂ ਤੇ ਮੈਂ ਇੱਥੇ ਆਵਾਂ। ਪਰ ਜਦੋਂ ਮੈਂ ਇੱਥੇ ਲੈਂਡ ਹੋਇਆ ਸੀਗਾ ਇੰਡੀਆ ਤੋਂ, ਉਸ ਟਾਈਮ ਇਹ ਓਪਨ ਨਹੀਂ ਸੀਗਾ ਤੇ ਪਰ ਮੇਰੇ ਦਿਲ 'ਚ ਸੀਗਾ ਕਿ ਇਹ ਪਲੀਜ਼ ਓਪਨ ਹੋਏ ਤੇ ਮੈਂ ਦਰਸ਼ਨ ਕਰਕੇ ਹੀ ਜਾਵਾਂ। ਤੇ ਉਸ ਤੋਂ ਬਾਅਦ ਫਿਰ ਮੈਂ ਆਇਆ ਤੇ ਮੇਰੀ ਸਿਸਟਰ ਦੀ ਮੈਰਿਜ ਸੀਗੀ ਕੋਈ 21 ਤਰੀਕ ਨੂੰ, ਤੇ ਉਸ ਤੋਂ ਪਹਿਲਾਂ ਹੀ 19 ਨੂੰ ਜਦੋਂ ਗੁਰੂ ਮਹਾਰਾਜ ਦਾ ਪ੍ਰਕਾਸ਼ ਪੁਰਬ ਸੀਗਾ ਤੇ ਇਹ ਓਪਨ ਹੋ ਗਿਆ। ਤੇ ਜਿਸ ਦਿਨ ਓਪਨ ਹੋਇਆ ਮੈਂ ਰੋਜ਼ ਆਪਣੇ ਫੋਨ 'ਚ ਜਿਹੜਾ ਸਾਡਾ ਅਪਲਾਈ ਕਰਨਾ ਹੁੰਦਾ ਔਨਲਾਈਨ, ਮੈਂ ਦੇਖਣਾ ਸ਼ੁਰੂ ਕੀਤਾ ਤੇ ਜਿਸ ਦਿਨ ਹੀ ਮਿਲੀ ਤੇ ਮੈਂ ਆਪਣਾ ਬੁੱਕ ਕੀਤਾ ਤੇ ਮੇਰੇ ਨਾਲ ਮੇਰਾ ਕਜ਼ਨ ਸੀਗਾ ਤੇ ਮੈਂ ਇਹਨੂੰ ਕਿਹਾ ਕਿ ਮੇਰੇ ਨਾਲ ਜਾਣਾ ਤੁਸੀਂ, ਤੇ ਇਹਨੇ ਵੀ ਕਹਿਤਾ ਕਿ ਹਾਂ ਮੈਂ ਜ਼ਰੂਰ ਜਾਊਂਗਾ। ਤੇ ਉਸ ਤੋਂ ਬਾਅਦ ਜਦੋਂ ਅਸੀਂ ਇੱਥੇ ਆਏ, ਕਿਉਂਕਿ ਸਾਨੂੰ ਪਹਿਲਾਂ ਵੀ ਮਤਲਬ ਪਾਕਿਸਤਾਨੀ ਪੰਜਾਬੀ ਮਿਲਦੇ ਰਹਿੰਦੇ ਆ ਬਾਹਰ, ਬਟ ਜੋ ਪਿਆਰ, ਜੋ ਮੈਂ ਕਹਿ ਸਕਦਾ ਕਿ ਜੋ ਸਾਨੂੰ ਪਿਆਰ ਇੱਥੇ ਆ ਕੇ ਮਿਲਦਾ ਹੈ ਜਾਂ ਸਾਨੂੰ ਇੱਥੋਂ ਦੀ ਆਵਾਮ ਜਾਂ ਲੋਕ ਸਾਨੂੰ ਦਿੰਦੇ ਆ, ਉਹ ਪੂਰੀ ਦੁਨੀਆ 'ਚ ਤੁਹਾਨੂੰ ਕਿਤੇ ਨਹੀਂ ਮਿਲ ਸਕਦਾ। ਇਹ ਗੱਲ ਮੈਂ 100% ਸ਼ਿਓਰਟੀ ਨਾਲ ਕਹਿ ਸਕਦਾ। ਤੁਸੀਂ ਕਿਸੇ ਵੀ ਮੁਲਕ 'ਚ ਜਾਓ, ਕੋਈ ਤੁਹਾਨੂੰ ਇੰਨਾ ਪਿਆਰ ਦੇ ਹੀ ਨਹੀਂ ਸਕਦਾ। ਲਾਈਕ ਆਪਾਂ ਬਹੁਤ ਘੁੰਮੇ, ਕਿਤੇ ਵੀ ਗਏ, ਮਤਲਬ ਪਰ ਜੋ ਪਿਆਰ ਸਾਨੂੰ ਇੱਥੋਂ ਮਿਲਿਆ ਉਹ ਕਿਤੇ ਨਹੀਂ ਮਿਲ ਸਕਦਾ। ਅੱਛਾ, ਉਹ ਤੁਸੀਂ ਗੱਲ ਕਰ ਰਹੇ ਸੀ ਕਿ ਕੋਈ ਚਾਂਸ ਨਹੀਂ ਸੀ ਜਦੋਂ ਤੁਸੀਂ ਕੈਨੇਡਾ ਤੋਂ ਇੰਡੀਆ ਆਏ, ਲੇਕਿਨ ਫਿਰ ਚਾਂਸ ਬਣ ਗਿਆ ਅਚਾਨਕ, ਲੇਕਿਨ ਮਨ 'ਚ ਹੈ ਸੀ। ਉਹ ਕਹਿੰਦੇ ਨੇ ਨਾ, ਕੋਈ ਘੜੀ ਹੁੰਦੀ ਹੈ ਕਬੂਲੀਅਤ ਦੀ, ਉਸ ਟਾਈਮ ਜਿਹੜੀ ਵਿਸ਼ ਕਰੋ ਪੂਰੀ ਹੋ ਜਾਂਦੀ ਹੈ। ਸ਼ਾਇਦ ਉਹ ਕਬੂਲੀਅਤ ਦੀ ਘੜੀ ਸੀ, ਤੁਸੀਂ ਵਿਸ਼ ਕੀਤੀ, ਤੁਹਾਡੀ ਵਿਸ਼ ਪੂਰੀ ਹੋ ਗਈ। ਤੇ ਭਾਜੀ ਇੱਕ ਗੱਲ ਪੁੱਛਣਾ ਚਾਹੁੰਦਾ ਵਾਂ ਮੈਂ ਕਿ ਬਹੁਤ ਸਾਰੇ ਸਾਡੇ ਚੜ੍ਹਦੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਨਾ, ਉਹ ਇੱਧਰ ਆਉਣ ਤੋਂ ਜ਼ਰਾ ਕਤਰਾਉਂਦੇ ਨੇ। ਕਹਿੰਦੇ ਨੇ ਜੀ ਅਗਰ ਸਾਡੇ ਪਾਸਪੋਰਟ 'ਤੇ ਅਗਰ ਪਾਕਿਸਤਾਨੀ ਸਟੈਂਪ ਲੱਗ ਗਿਆ ਤਾਂ ਅਸੀਂ ਕਿਸੇ ਹੋਰ ਕੰਟਰੀ ਨਹੀਂ ਜਾ ਸਕਾਂਗੇ। ਤੇ ਤੁਹਾਨੂੰ ਨਹੀਂ ਕੋਈ ਡਰ ਲੱਗਾ, ਕੋਈ ਰਿਸਕ ਕਿ ਤੁਸੀਂ ਦੁਬਾਰਾ ਕੈਨੇਡਾ ਵੀ ਜਾਣਾ ਤੇ ਤੁਸੀਂ ਇੱਥੇ ਆ ਗਏ ਹੋ? ਨਹੀਂ, ਐਕਚੁਅਲੀ ਇਹ ਮਿੱਥ ਹੈ। ਮਤਲਬ ਇਹ ਮਿੱਥ ਹੈ, ਐਵੇਂ ਦੀ ਕੋਈ ਚੀਜ਼ ਨਹੀਂ ਹੁੰਦੀ। ਤੁਸੀਂ ਜੇ ਕ੍ਰਾਈਮ ਕਰੋਗੇ ਤਾਂ ਤੁਸੀਂ ਕਿਸੇ ਵੀ ਦੇਸ਼ 'ਚ ਕਰੋਗੇ ਤਾਂ ਤੁਹਾਨੂੰ ਉਹ ਮਤਲਬ ਤੁਹਾਡੇ 'ਤੇ ਕੁਛ ਆ ਸਕਦੇ ਆ, ਹਰਡਲਸ ਆ ਸਕਦੇ ਆ। ਪਰ ਜੇ ਤੁਸੀਂ ਇੱਕ ਤਰੀਕੇ ਨਾਲ, ਇੱਕ ਮਤਲਬ ਗੌਰਮੈਂਟ ਅਪਰੂਵਡ ਤਰੀਕੇ ਨਾਲ ਤੁਸੀਂ ਬਾਰਡਰ ਕ੍ਰੋਸ ਕਰਕੇ ਆ ਰਹੇ ਹੋ, ਤਾਂ ਮੇਰੇ ਅਕੋਰਡਿੰਗ ਤਾਂ ਇਹ ਮਿੱਥ ਹੈ। ਮਤਲਬ ਸਾਡੇ ਤਾਂ ਦਿਮਾਗ 'ਚ ਆਉਂਦਾ ਹੀ ਨਹੀਂਗਾ ਕਿ ਇਹ ਚੀਜ਼ ਹੈ। ਇਹ ਤਾਂ ਮਿੱਥ ਹੈ। ਲੋਕਾਂ ਦੇ ਵਿੱਚ ਜਾਂ ਡਰ ਆਇਆ ਹੋਇਆ ਜਾਂ ਵਟ ਐਵਰ ਕੀ ਹੈ, ਮੈਂ ਤਾਂ ਅਕੋਰਡਿੰਗ ਟੂ ਇਹ ਕਹਾਂਗਾ ਕਿ ਇੱਥੇ ਤਾਂ ਚਲੋ ਜਦੋਂ ਆਇਆ ਇੱਥੇ ਤਾਂ ਵੀਜ਼ਾ ਹੀ ਨਹੀਂ ਲੱਗਿਆ, ਮਤਲਬ ਉੱਧਰ ਵੀ ਜਾਇਆ ਜਾਏ ਤਾਂ ਮਤਲਬ ਮੈਨੂੰ ਨਹੀਂ ਲੱਗਦਾ ਕਿ ਐਸਾ ਕੁਛ ਹੁੰਦਾ। ਇਟਸ ਅ ਮਿਥ, ਟੋਟਲੀ ਅ ਮਿਥ। ਵੈਸੇ ਇਹ ਗੱਲ ਤੁਸੀਂ ਵੀ ਸੁਣੀ ਹੋਏਗੀ। ਸਾਰੇ ਕਹਿੰਦੇ ਆ, ਸਭ ਕਹਿੰਦੇ ਆ ਤੁਹਾਨੂੰ, ਜਦੋਂ ਵੀ ਤੁਸੀਂ ਕਹੋ ਕਿ ਮੈਂ ਪਾਕਿਸਤਾਨ ਚੱਲਿਆ ਤੇ ਇਹ ਚੀਜ਼ਾਂ ਸਾਰੇ ਕਹਿੰਦੇ ਆ। ਬਟ ਅਕੋਰਡਿੰਗ ਟੂ ਮੀ, ਅਕੋਰਡਿੰਗ ਟੂ ਕਿ ਨੈਚੁਰਲੀ ਇਟਸ ਅ ਮਿਥ। ਅੱਛਾ, ਤੁਹਾਨੂੰ ਕਿਸੇ ਨੇ ਕਿਹਾ ਕਿ ਪਾਕਿਸਤਾਨ ਜਾ ਰਹੇ ਹੋ ਫਿਰ ਤੇਰਾ ਤਾਂ ਕੈਨੇਡਾ 'ਚ ਬੈਨ ਹੋ ਜਾਏਗਾ, ਨਹੀਂ ਜਾ ਸਕੇਗਾ, ਐਸਾ ਕਿਸੇ ਨੇ ਕਿਹਾ, ਕੋਈ ਮਸ਼ਵਰਾ ਦਿੱਤਾ? ਨਹੀਂ, ਮੈਨੂੰ ਤਾਂ ਨਹੀਂ ਕਿਹਾ, ਬਟ ਇਹਨੂੰ ਪਤਾ ਨਹੀਂ ਇਹਦੇ ਕਿਸੇ ਨੇ ਕਿਹਾ ਸੀਗਾ, ਬਟ ਮੇਰੇ ਤੱਕ ਤਾਂ ਮੈਨੂੰ ਐਵੇਂ ਦਾ ਕਿਸੇ ਨੇ ਕੁਝ ਨਹੀਂ ਸੀ ਕਿਹਾ। ਅੱਛਾ, ਚਲੋ ਭਾਜੀ ਨਾਲ ਵੀ ਗੱਲਬਾਤ ਕਰ ਲੈਣਾ, ਤੁਸੀਂ ਖੜੇ ਰਹੋ, ਨਾਲ ਹੀ ਆ ਜਾਓ, ਨਾਲ ਹੀ ਆ ਜਾਓ। ਇੱਥੇ ਨਾਲ ਜੰਜ ਨਹੀਂ, ਨਾਲ ਜੰਜ ਖੜੇ ਸੀ ਨਾ, ਕੋਈ ਨਹੀਂ, ਠੀਕ ਹੈ ਠੀਕ। ਅੱਛਾ ਭਾਜੀ, ਕੀ ਨਾਮ ਆ ਤੁਹਾਡਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਪ੍ਰਿੰਸਪਾਲ ਸਿੰਘ ਹੈ। ਪਟਿਆਲੇ ਤੋਂ ਆਏ ਅਸੀਂ ਤੇ ਆਪਣਾ ਸਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ। ਸਾਨੂੰ ਇਹ ਨਹੀਂ ਮਹਿਸੂਸ ਹੁੰਦਾ ਪਿਆ ਵੀ ਅਸੀਂ ਕਿਤੇ ਦੂਸਰੇ ਮੁਲਕ 'ਚ ਆਏ ਹਾਂ। ਸਾਨੂੰ ਐਂ ਲੱਗਦਾ ਜਿਵੇਂ ਸਾਡਾ ਆਪਣਾ ਹੀ ਮੁਲਕ ਹੈ, ਆਪਣੇ ਲੋਕ ਨੇ ਸਾਰੇ, ਬਹੁਤ ਪਿਆਰ ਦਿੰਦੇ ਪਏ ਨੇ। ਤੇ ਤੁਸੀਂ ਕੀ ਕਰਦੇ ਹੋ? ਮੈਂ ਸਟੱਡੀ ਕਰਦਾ ਜੀ ਖਾਲਸਾ ਕਾਲਜ ਪਟਿਆਲੇ ਤੋਂ। ਹਾਂਜੀ, ਕਿਹੜੀ ਕਲਾਸ 'ਚ ਕੀ ਕਰ ਰਹੇ? BA ਫਾਈਨਲ ਈਅਰ। BA ਫਾਈਨਲ ਈਅਰ। ਤੇ ਅੱਗੇ ਕੀ ਪਲਾਨ ਆ? ਅੱਗੇ ਫੋਰਨ ਦਾ ਪਲਾਨ ਹੈ ਜੀ। ਅੱਛਾ, ਫੋਰਨ ਦਾ ਪਲਾਨ ਆ। ਤੇ ਫੋਰਨ ਦਾ ਜਿਸ ਤਰ੍ਹਾਂ ਭਾਜੀ ਗੱਲ ਕਰ ਰਹੇ ਨੇ, ਜਾਂ ਮੈਂ ਭਾਜੀ ਨੂੰ ਸਵਾਲ ਕੀਤਾ ਕਿ ਲੋਕੀ ਡਰਦੇ ਨੇ, ਯੂਥ ਬੜੀ ਡਰਦੀ ਏ, ਜਿਹੜੇ ਚੜ੍ਹਦੇ ਪੰਜਾਬ ਦੇ ਲੋਕੀ ਨੇ ਨਾ, ਔਰ ਸਪੈਸ਼ਲੀ ਸਟੂਡੈਂਟਸ ਜਿਹੜੇ ਨੇ। ਇੱਥੇ ਤੁਸੀਂ ਦੇਖਿਆ ਹੋਵੇਗਾ ਕਿ ਯੰਗਸਟਰਸ ਬਹੁਤ ਘੱਟ ਨਜ਼ਰ ਆ ਰਹੇ ਨੇ, ਜਾਂ ਫਿਰ ਤੁਸੀਂ ਜਨਮ ਅਸਥਾਨ 'ਤੇ ਉੱਥੇ ਜਿਹੜੀਆਂ ਗੁਰਪੁਰਬ ਦੀਆਂ ਤਕਰੀਬਾਤ ਨੇ ਉੱਥੇ ਵੀ ਦੇਖੋ ਤੇ ਬਾਬੇ ਨਜ਼ਰ ਆਉਂਦੇ ਨੇ, ਯੂਥ ਬਹੁਤ ਘੱਟ ਨਜ਼ਰ ਆਉਂਦੀ ਏ। ਠੀਕ, ਇਹੀ ਕਾਰਨ ਹੈ ਕਿ ਜਨਾਬ ਯੂਥ ਇੱਧਰ ਨਹੀਂ ਆਉਂਦੀ, ਡਰਦੀ ਏ। ਤੁਹਾਨੂੰ ਡਰ ਨਹੀਂ ਲੱਗਾ ਤੁਸੀਂ ਕੈਨੇਡਾ ਜਾਣਾ ਹੈ ਜਾਂ ਫੋਰਨ ਜਾਣਾ ਤੇ ਤੁਸੀਂ ਰਿਸਕ ਲੈ ਕੇ ਆ ਗਏ? ਨਹੀਂ, ਐਵੇਂ ਦੀ ਕੋਈ ਗੱਲ ਨਹੀਂ। ਇਹ ਤਾਂ ਬਸ ਮਤਲਬ ਮਿਸਅੰਡਰਸਟੈਂਡਿੰਗ ਲੋਕਾਂ ਦੀ ਬਣੀ ਹੋਈ ਹੈ ਦਿਮਾਗ 'ਚ। ਮਤਲਬ ਪਾਕਿਸਤਾਨ ਵੀ ਮਤਲਬ ਬਹੁਤ ਵਧੀਆ ਗੁੱਡ ਕੰਟਰੀ ਹੈ। ਇਹ ਮਤਲਬ ਆਪਣਾ ਕਿਸੇ ਦਾ ਮੈਨੂੰ ਕੋਈ ਡਰ ਨਹੀਂ ਲੱਗਿਆ ਹੈਗਾ। ਮੈਨੂੰ ਸਗੋਂ ਬਹੁਤ ਪ੍ਰਾਊਡ ਫੀਲ ਹੁੰਦਾ ਵੀ ਮੈਂ ਇਸ ਧਰਤੀ 'ਤੇ ਆਇਆ, ਪੈਰ ਰੱਖਿਆ।
ਵੀ ਬਹੁਤ ਲੋਕਾਂ ਦਾ ਪਿਆਰ ਮਿਲਿਆ ਸਾਨੂੰ ਤਾਂ ਵੈਸੇ ਕੋਈ ਰਿਸਕ, ਕੋਈ ਮਨ 'ਚ ਥੋੜਾ ਬਹੁਤ ਡਰ? ਇਹ ਕੋਈ ਰਿਸਕ ਨਹੀਂ ਹੈਗਾ ਜੀ, ਸਾਰੇ ਆਪਣੇ ਨੇ, ਕੋਈ ਐਸੀ ਗੱਲ ਨਹੀਂ, ਇਹ ਡਰ ਨਹੀਂ, ਇਹ ਡਰ ਕਿ ਕਿੱਥੇ ਫਿਰ ਮੈਂ ਬਾਹਰ ਨਾ ਜਾ ਸਕਾਂ ਅਬਰੋਡ? ਨਹੀਂ, ਐਵੇਂ ਦੀ ਕੋਈ ਗੱਲ ਨਹੀਂ ਹੈਗੀ, ਐਵੇਂ ਦੀ ਕੋਈ ਮਿਸਅੰਡਰਸਟੈਂਡ, ਮਤਲਬ ਮੈਂ ਸਾਰਿਆਂ ਨੂੰ ਕਹਿਣਾ ਚਾਹੂੰਗਾ ਤੁਸੀਂ ਆਓ, ਵਿਜ਼ਿਟ ਕਰੋ ਪਾਕਿਸਤਾਨ। ਤੇ ਆਪਣਾ ਪਾਕਿਸਤਾਨ ਵੀ ਟੂਰਿਸਟ ਕੰਟਰੀ ਹੈ ਇੱਕ, ਤੇ ਆਪਣਾ ਘੁੰਮੋ ਫਿਰੋ, ਇੱਥੋਂ ਦੇ ਲੋਕਾਂ ਨੂੰ ਦੇਖੋ। ਅੱਛਾ, ਤੁਹਾਨੂੰ ਕਿਸੇ ਨੇ, ਜਿਸ ਤਰ੍ਹਾਂ ਭਾਜੀ ਦੱਸ ਰਹੇ ਨੇ, ਤੁਹਾਨੂੰ ਕਿਸੇ ਨੇ ਕਿਹਾ ਕਿ ਪਾਕਿਸਤਾਨ ਜਾ ਰਹੇ ਆ, ਕੀ ਪਾਗਲਾ, ਕੀ ਬੇਵਕੂਫੀ ਕਰ ਰਹੇ ਆ, ਫਿਰ ਤੂੰ ਕਿਤੇ ਹੋਰ ਨਹੀਂ ਜਾ ਸਕੇਗਾ? ਹੁੰਦੇ ਨੇ ਨਾ ਇਦਾਂ ਦੇ ਸਮਝਾਉਣ ਵਾਲੇ। ਮੈਂ 2 ਦਿਨ ਪਹਿਲਾਂ ਮੈਂ ਆਪਣੇ ਮੇਰਾ ਬ੍ਰਦਰ ਹੈ, ਉਹ ਲੈਬ 'ਚ ਲੱਗੇ ਹੋਏ ਨੇ, ਮੈਂ ਟੈਸਟ ਕਰਵਾਉਣਾ ਸੀ ਤਾਂ ਉਹਨਾਂ ਨੂੰ ਫੋਨ ਕੀਤਾ, ਉਹ ਕਹਿੰਦੇ ਨੇ ਵੀ ਤੂੰ ਨਾ ਜਾ, ਵੀ ਉਹ ਤੇਰਾ ਉਹ ਲੱਗ ਜਾਏਗਾ। ਮੈਂ ਕਿਹਾ ਵੀ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਵੀ ਮਿਸਅੰਡਰਸਟੈਂਡਿੰਗ ਹੈ, ਵੀ ਤੁਸੀਂ ਵੀ ਜਾਓ, ਵੀ ਮੈਂ ਜਾਣਾ, ਮੈਨੂੰ ਵੀ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਵੀ ਇਹ ਆਪਣੀ ਲੋਕਾਂ 'ਚ ਭੇਡ ਚਾਲ ਬਣੀ ਹੋਈ ਹੈ, ਵੀ ਆਪਾਂ ਸਾਰਿਆਂ ਨੂੰ ਹੀ ਜਾਣਾ ਚਾਹੀਦਾ। ਅੱਛਾ ਵੀਰੇ, ਇਹ ਦੱਸੋ ਕਿ ਜਦੋਂ ਲੋਕੀ ਇੰਨਾ ਡਰਾਉਂਦੇ ਸੀ, ਯੂਥ ਦੇ ਮਾਈਂਡ 'ਚ ਇੰਨਾ ਡਰ ਹੈਗਾ ਹੈ, ਠੀਕ ਹੈ, ਕਿ ਰੂਮਰ ਚੱਲ ਰਿਹਾ ਵਾ ਉੱਥੇ, ਤੇ ਫਿਰ ਤੁਹਾਨੂੰ ਐਡੀ ਸ਼ੋਰਿਟੀ ਕਿੱਦਾਂ ਸੀਗੀ? ਸ਼ੋਰਟੀ ਇੰਜ ਬ੍ਰਦਰ ਨੇ ਆਉਣਾ ਸੀ, ਮੇਰਾ ਵੈਸੇ ਪਹਿਲਾਂ ਤੋਂ ਹੀ ਮੇਰਾ ਪਲਾਨ ਸੀ, ਬਟ ਕੋਈ ਸਾਥ ਨਹੀਂ ਸੀ ਬਣ ਰਿਹਾ, ਤੇ ਫਿਰ ਬ੍ਰਦਰ ਆਏ ਨੇ ਕੈਨੇਡਾ ਤੋਂ, ਤੇ ਇਹਨਾਂ ਨੇ ਫਿਰ ਕਿਹਾ, ਤੇ ਮੈਂ ਬਹੁਤ, ਮੈਨੂੰ ਵਧੀਆ ਲੱਗਿਆ ਵੀ ਮੇਰਾ ਕੋਈ ਸਾਥ ਬਣਿਆ, ਤਾਂ ਮੈਂ ਨਾਲ ਦੀ ਨਾਲ ਮਤਲਬ ਇਹਨਾਂ ਦੇ ਨਾਲ ਅਪਲਾਈ ਕੀਤਾ। ਤੇ ਬਾਕੀ ਐਸੀ ਕੋਈ ਗੱਲ ਨਹੀਂ ਹੈਗੀ, ਆਓ, ਮੈਂ ਸਾਰਿਆਂ ਨੂੰ ਕਹਾਂਗਾ ਵੀ ਆਓ, ਆਪਣਾ ਇੱਥੇ ਦਰਸ਼ਨ ਕਰੋ, ਇੱਥੋਂ ਦੇ ਲੋਕਾਂ ਨੂੰ ਮਿਲੋ, ਬਹੁਤ ਵਧੀਆ ਲੱਗੇਗਾ। ਈਵਨ ਮੈਂ ਹੁਣ ਇਸ ਵਾਰੀ ਆਇਆ ਵਾਂ, ਮੈਂ ਅਗਲੀ ਵਾਰੀ ਫਿਰ ਮੇਰਾ ਦਿਲ ਕਰਦਾ ਮੈਂ ਥੋੜ੍ਹੇ ਟਾਈਮ ਬਾਅਦ ਫਿਰ ਆਵਾਂ। ਇੱਥੇ ਗੁਰਦੁਆਰੇ ਖੜ੍ਹੇ ਹੋਏ ਆ, ਝੂਠ ਨਹੀਂ ਬੋਲਦਾ, ਮੇਰਾ ਦਿਲ ਕਰਦਾ ਮੈਂ ਥੋੜ੍ਹੇ ਟਾਈਮ ਬਾਅਦ ਫਿਰ ਆਵਾਂ, ਮੈਨੂੰ ਬਹੁਤ ਚੰਗਾ ਲੱਗਿਆ। ਵਾਹ ਜੀ ਵਾਹ। ਭਾਜੀ, ਤੁਸੀਂ ਆਖਰ ਤੇ ਕੋਈ ਪਿਆਰਾ ਜਿਹਾ ਮੈਸੇਜ ਦੇਣਾ ਚਾਹੋਗੇ? ਮੈਂ ਸਭ ਨੂੰ ਇਹ ਕਹੂੰਗਾ ਕਿ ਤੁਸੀਂ ਇੱਕ ਵਾਰ ਆ ਕੇ ਦੇਖੋ। ਜਦੋਂ ਤੁਸੀਂ ਅੰਦਰ ਬੈਠਦੇ ਹੋ ਤਾਂ ਤੁਹਾਨੂੰ ਇਹੀ ਨਹੀਂ ਪਤਾ ਲੱਗਦਾ ਕਿ ਤੁਸੀਂ ਇੱਕ ਸਵਰਗ, ਜਾਂ ਲਾ ਲਓ ਕਿ ਸੱਚਖੰਡ ਜੋ ਆਪਣੇ ਪੰਜਾਬੀ 'ਚ ਕਿਹਾ ਜਾਂਦਾ, ਕਿ ਤੁਸੀਂ ਉੱਥੇ ਬੈਠੇ ਹੋ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਤੁਸੀਂ ਇੰਨੀ ਕਿ ਪੀਸਫੁਲ, ਕਿ ਤੁਹਾਡੇ ਉੱਪਰ ਸਿਰ ਦੇ ਉੱਤੇ ਗੁਰੂ ਨਾਨਕ ਮਹਾਰਾਜ ਨੇ ਖੁਦ ਹੱਥ ਰੱਖਿਆ ਹੁੰਦਾ, ਤਾਂ ਤੁਸੀਂ ਮਤਲਬ ਤੁਹਾਨੂੰ ਲੱਗਦਾ ਕਿ ਤੁਸੀਂ ਇੱਕ ਸੱਚਖੰਡ 'ਚ ਪਹੁੰਚ ਚੁੱਕੇ ਹੋ। ਵਾਹ ਜੀ, ਬਹੁਤ ਅੱਛਾ ਜੀ, ਬਹੁਤ ਅੱਛਾ ਮੈਸੇਜ ਦਿੱਤਾ, ਔਰ ਬਹੁਤ ਇਨਫੋਰਮੇਟਿਵ ਗੱਲਬਾਤ ਇਹਨਾਂ ਨੇ ਕੀਤੀ। ਯੰਗਸਟਰਸ ਨੇ, ਇੱਕ ਬਾਹਰ ਰਹਿੰਦੇ ਨੇ, ਦੂਜਾ ਬਾਹਰ ਜਾਣ ਦੀ ਤਿਆਰੀ ਕਰ ਰਿਹਾ ਹੈ, ਇਹਨਾਂ ਦੇ ਮਨ 'ਚ ਕੋਈ ਖੌਫ ਨਹੀਂ, ਬੜੇ ਕਲੀਅਰ ਨੇ ਕਿ ਅਸੀਂ ਚਾਹੇ 10 ਵਾਰਾਂ ਪਾਕਿਸਤਾਨ ਆਈਏ, ਕੋਈ ਰੈਸਟ੍ਰਿਕਸ਼ਨ ਨਹੀਂ, ਅਸੀਂ ਇਸ ਤੋਂ ਬਾਅਦ ਦੁਨੀਆ ਦੇ ਕਿਸੇ ਵੀ ਕੰਟਰੀ 'ਚ ਜਾ ਸਕਦੇ ਹਾਂ। ਉਮੀਦ ਹੈ ਤੁਹਾਡੇ ਮਾਈਂਡ 'ਚ ਜਿਹੜਾ ਥੋੜਾ ਸਾ ਮਿਥ, ਥੋੜਾ ਜਿਹਾ ਰੂਮਰ, ਥੋੜਾ ਜਿਹਾ ਕਨਫਿਊਜ਼ਨ ਹੈ ਸੀ, ਕਲੀਅਰ ਹੋ ਗਿਆ ਹੋਵੇਗਾ। ਤੁਸੀਂ ਵੀ ਅਪਲਾਈ ਕਰੋ, ਆਓ ਔਰ ਵਿਜ਼ਿਟ ਕਰੋ, ਦਰਸ਼ਨ ਕਰੋ। ਈਵਨ ਕਿ ਮੇਰੀ ਵੱਡੇ ਕਜ਼ਨ ਹੈ ਇੱਕ, ਉਹ ਇੱਥੇ 1-2 ਵਾਰ ਆ ਚੁੱਕੀ ਹੈ, ਤਾਂ ਉਹਨਾਂ ਨੇ ਉਸ ਤੋਂ ਬਾਅਦ UK ਵਿਜ਼ਿਟ ਕੀਤਾ, USA ਵਿਜ਼ਿਟ ਕੀਤਾ, ਹੁਣ ਉਹ ਕੈਨੇਡਾ ਹੀ ਰਹਿ ਰਹੇ ਹੈ। ਮਤਲਬ ਐਸਾ ਕੁਝ ਨਹੀਂ ਹੁੰਦਾ, ਇਹ ਮਤਲਬ ਰਿਊਮਰ ਹੈ, ਮਿਥ ਹੈ, ਹੋਰ ਕੁਝ ਨਹੀਂ। ਉਮੀਦ ਕਰਦੇ ਹਾਂ ਹੁਣ ਸਾਰੀ ਚੀਜ਼ ਕਲੀਅਰ ਹੋ ਗਈ ਹੋਏਗੀ। ਮੈਨੂੰ ਇਜਾਜ਼ਤ ਦਿਓ, ਰੱਬ ਰੱਖਾ।